मेरी बकायदा एसडीओ नाल गल भी हुई, मैं उन्होंने WhatsApp तस्वीरां भी भेजियां ने। बहरहाल उन्हें कोई ऐसा नोटिस लिया ही नहीं। उन्हें आख्या कि खसमां दा सिर खाए, पिंड लोग किन्ने किसे आना है किन्ने नहीं। जे साडा कोई नुकसान होया, माली जां जानी नुकसान होया, इहदे जिम्मेदार वापटा वाले 6 7 10 सारी दिहाड़ी फोन करने ने ते फिर महकमे आना, फिर आके लाइट सही करनी है। एक अद्धे फोन ते हो नहीं आंदे है। प्यारे वेखण वालिओ, पंजाबी मां बोली दे चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साहिबो, तुहानूं ते पता है तुहाडे काइंड नोटिस दे विच पई तुहाडे दुखां सुखां नूं असीं अपने दुख सुख समझने आ। सानूं जदों भी साडे कोई मुअज़्ज़ज़ मुअक्कर मुफखर व्यूअर वंगारदे ने किसी मसले दे वास्ते, ਅਸੀਂ ਫਟ ਉਹਨਾਂ ਦੇ ਕੋਲ ਪਹੁੰਚਨੇ ਆ ਤੇ ਉੱਥੇ ਪੁੱਜ ਕੇ ਉਹਨਾਂ ਦੀ ਗੱਲਬਾਤ ਸੁਣ ਕੇ ਰਿਕਾਰਡ ਕਰਕੇ ਉਹਨਾਂ ਦੇ ਦੁੱਖਾਂ ਦੇ ਵਿੱਚ ਆਪ ਵੀ ਸਾਂਝ ਪਾਉਂਦੇ ਆ ਤੇ ਹੁਕਮਰਾਨਾਂ ਤਾਈਂ ਵੀ ਉਹਨਾਂ ਦੀ ਆਵਾਜ਼ ਪਹੁੰਚਾਉਂਦੇ ਆ। ਸਾਹਿਬੋ, ਅੱਜ ਥਾਣਾ ਤਤਲੇ ਵਾਲੀ ਦੇ ਇਲਾਕਾ ਮੌਜ਼ਾ ਲੰਡੇ ਸ਼ਰੀਫ ਦੇ ਵਿੱਚ ਸਾਨੂੰ ਕੁਝ ਦੋਸਤਾਂ ਨੇ ਬੁਲਾਇਆ ਹੋਇਆ ਹੈ। ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸੂਆ ਲੰਘਦਾ ਹੈ ਜਿਹਦੇ ਕੰਢੇ ਦੇ ਉੱਤੇ ਗੈਪਕੋ ਦੀ ਮੇਨ ਸਪਲਾਈ ਲਾਈਨ ਗੁਜ਼ਰਦੀ ਹੈ। ਯਾਨੀ ਮੇਨ ਸਪਲਾਈ ਲਾਈਨ ਜਿਹੜੀ ਹੈ ਗੈਪਕੋ ਦੀ, ਉਹਦੇ ਖੰਭੇ ਪਿੰਡ ਦੇ ਸੂਏ ਦੇ ਉੱਤੇ ਕੰਢੇ ਦੇ ਉੱਤੇ ਗੱਡੇ ਗਏ ਹੋਏ ਨੇ ਮਹਿਕਮਾ ਗੈਪਕੋ ਦੇ ਵੱਲੋਂ। ਪਿਆਰਿਓ, ਕੋਈ ਸਾਲ ਡੇਢ ਦੀ ਗੱਲ ਹੈ, ਇਹ ਖੰਭੇ ਜਿਹੜੇ ਨੇ ਇਹ ਡਿੱਗ ਪਏ ਹੋਏ ਨੇ। ਯਾਨੀ ਤੇਜ਼ ਹਨੇਰੀ ਦੀ ਵਜ੍ਹਾ ਨਾਲ ਇਹ ਖੰਭੇ ਡਿੱਗ ਪਏ ਨੇ। ਕੋਈ ਖੰਭਾ ਕਿਸੇ ਦਰਖਤ ਨਾਲ ਜਾ ਅਟਕਿਆ ਹੋਇਆ ਹੈ, ਕੋਈ ਖੰਭਾ ਜਿਹੜਾ ਉਹ ਕਿਸੇ ਮਕਾਨ ਦੀ ਕੰਧ ਦੇ ਨਾਲ ਜਾ ਟੇਕ ਲਾ ਕੇ ਖਲੋ ਗਿਆ ਹੋਇਆ ਹੈ। ਔਰ ਜ਼ੁਲਮ ਵਾਲੀ ਬਾਤ ਹੈ ਵੇ, ਖੌਫਨਾਕ ਗੱਲ ਹੈ ਵੇ ਕਿ ਇਹਨਾਂ ਦੇ ਵਿੱਚੋਂ ਪਾਵਰ ਸਪਲਾਈ ਜਾਰੀ ਹੈ। ਯਾਨੀ 11,000 ਵੋਲਟ ਬਿਜਲੀ ਜਿਹੜੀ ਹੈ ਉਹ ਗੁਜ਼ਰ ਰਹੀ ਹੈ ਔਰ ਖੰਭੇ ਡਿੱਗੇ ਹੋਏ ਨੇ। ਜਿਹੜਾ ਖੰਭਾ ਇੱਕ ਦਰਖਤ ਦੇ ਨਾਲ ਟੇਕ ਲਾ ਕੇ ਝੁੱਕ ਕੇ ਖਲੋ ਗਿਆ ਹੋਇਆ ਹੈ ਜਾਂ ਜਿਹੜਾ ਖੰਭਾ ਕਿਸੇ ਕੰਧ ਨਾਲ ਜਾ ਲੱਗਾ ਹੋਇਆ ਹੈ, ਪਿਆਰਿਓ, ਉਹ ਕਿਸੇ ਵੇਲੇ ਵੀ ਸ਼ਾਰਟ ਹੋ ਸਕਦਾ ਹੈ। ਬਾਰਿਸ਼ ਦਾ ਮੌਸਮ ਅੱਜ ਕੱਲ੍ਹ ਚੱਲ ਰਿਹਾ ਹੈ, ਸਾਉਣ ਭਾਦਰੋਂ ਦੇ ਦਿਹਾੜੇ ਨੇ। ਡੰਗਰ ਥੱਲੇ ਬੱਝੇ ਹੋਏ, ਇਹਨਾਂ ਜਿਹੜੇ ਖੰਭਿਆਂ ਦੇ ਥੱਲੇ ਛਾਂ ਦੇ ਵਿੱਚ ਡੰਗਰ ਬੱਝੇ ਨੇ, ਉਹ ਮਰ ਸਕਦੇ ਨੇ। ਕਿਸੇ ਬੰਦੇ ਨੂੰ, ਕਿਸੇ ਬੱਚੇ ਨੂੰ ਜਾਨੀ ਨੁਕਸਾਨ ਪਹੁੰਚ ਸਕਦਾ ਹੈ। ਅਹਿਲੇ ਦੇਹ ਦਾ ਇਹ ਆਖਣਾ ਹੈ ਕਿ ਅਸੀਂ ਬਾਰਹਾ ਤਤਲੇ ਵਾਲੀ ਸਬ ਡਿਵੀਜ਼ਨ ਦੇ SDO ਕੋਲ ਗਏ ਆ, ਜਿਹੜੇ ਕਿ ਗੈਪਕੋ ਦੀ ਇਸ ਇਲਾਕੇ ਦੀ ਸਬ ਡਿਵੀਜ਼ਨ ਹੈ। ਇੱਥੇ ਐਕਸੀਅਨ ਨੁਸ਼ਹਿਰਾ ਵਿਰਕਾਂ ਇਸ ਏਰੀਆ ਨੂੰ ਕੰਟਰੋਲ ਕਰਦੇ ਨੇ, ਲੇਕਿਨ ਉਹ ਆਂਦੇ ਨੇ ਸਾਡੀ ਸੁਣਵਾਈ ਨਹੀਂ ਹੁੰਦੀ। ਉਹਨਾਂ ਸਾਨੂੰ 8 9 10 ਮਹੀਨੇ ਪੁਰਾਣੀਆਂ ਤਸਵੀਰ ਵੀ ਦਿਖਾਈਆਂ ਕਿ ਦੇਖੋ ਅਸੀਂ ਇਹ ਤਸਵੀਰਾਂ ਖਿੱਚ ਕੇ ਜਾ ਕੇ SDO ਸਾਹਿਬ ਨੂੰ ਦਿਖਾਈਆਂ, ਉਹਨਾਂ ਨੂੰ ਸੈਂਡ ਕੀਤੀਆਂ। ਲੇਕਿਨ ਇਹਨਾਂ ਦੀ ਤਾਲੀਫ ਦੇ ਵਾਸਤੇ, ਇਹਨਾਂ ਦੀ ਇਸ ਔਕੜ ਨੂੰ, ਇਸ ਮੁਸ਼ਕਲ ਨੂੰ ਹੱਲ ਕਰਨ ਦੇ ਵਾਸਤੇ ਗੈਪਕੋ ਦਾ ਕੋਈ ਬੰਦਾ ਨਹੀਂ ਆਇਆ। ਸਾਹਿਬੋ, ਗੈਪਕੋ ਦੀ ਸਬ ਡਿਵੀਜ਼ਨ ਤਤਲੇ ਵਾਲੀ ਦੇ SDO ਨੇ ਅਹਿਲੇ ਦੇਹ ਦੇ ਇੰਟੀਮੇਟ ਕਰਨ ਦੇ ਬਾਵਜੂਦ ਇਹਨਾਂ ਦੀ ਮੁਸ਼ਕਿਲ ਕੁਸ਼ਾਈ ਤੇ ਨਹੀਂ ਕੀਤੀ। ਤੇ ਅੱਲਾ ਨਾ ਕਰੇ ਕਿਸੇ ਵੇਲੇ ਵੀ ਇੱਥੇ ਜੇ ਕੋਈ ਖੌਫਨਾਕ ਹਾਦਸਾ, ਕੋਈ ਇਨਸੀਡੈਂਟ, ਕੋਈ ਫੇਟਲ ਅਗਰ ਇੱਥੇ ਰੂਨਮਾ ਹੋ ਜਾਂਦਾ ਹੈ ਤੇ ਉਹਦਾ ਜ਼ਿੰਮੇਦਾਰ ਫਿਰ ਕੌਣ ਹੋਵੇਗਾ? ਇਹਦਾ ਜਵਾਬ ਤੇ ਸਾਡੇ ਹੁਕਾਮ ਨੇ ਦੇਣਾ ਹੈ, ਸਾਡੇ ਅਫਸਰਾਨ ਨੇ ਦੇਣਾ ਹੈ। ਆਓ ਪਹਿਲੇ ਤੁਹਾਨੂੰ ਕੁਝ ਪਿੰਡ ਦੇ ਮੁਅੱਜ਼ਜ਼ੀਨ ਦੇ ਨਾਲ ਮਿਲਵਾਨੇ ਆ, ਕੁਝ ਅਹਿਲੇ ਦੇਹ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਨੇ ਆ ਕਿ ਇਹ ਸੂਰਤ ਹਾਲ ਜਿਹੜੀ ਹੈ ਇਹਦਾ ਕਦੋਂ ਦਾ ਇਹਨਾਂ ਨੂੰ ਸਾਹਮਣਾ ਹੈ ਔਰ ਕੀ ਕੀ ਇਹਨਾਂ ਦੇ ਵਾਸਤੇ ਮੁਸ਼ਕਲਾਤ ਬਣੀਆਂ ਹੋਈਆਂ ਨੇ ਇਹਨਾਂ 3 ਖੰਭਿਆਂ ਦੇ ਡਿੱਗਣ ਦੇ ਨਾਲ। ਆਓ ਦੋਸਤੋ, ਤੁਹਾਨੂੰ ਕੁਝ ਸੱਜਣਾਂ ਨਾਲ ਮਿਲਵਾਈਏ।
ਜੀ ਸਾਹਿਬੋ, ਇਹ ਪਿੰਡ ਲੰਡੇ ਸ਼ਰੀਫ ਦੇ ਵਿੱਚ ਸੇਮ ਨਾਲੇ ਦੇ ਕੰਢੇ ਦੇ ਉੱਤੇ ਜਿਹੜੇ 3 ਖੰਭੇ ਡਿੱਗੇ ਹੋਏ ਨੇ ਗੈਪਕੋ ਦੇ, ਜਿਨ੍ਹਾਂ ਦੇ ਵਿੱਚੋਂ ਬਿਜਲੀ ਦੀ ਹਾਈ ਪਾਵਰ ਟਰਾਂਸਮਿਸ਼ਨ ਲਾਈਨ ਗੁਜ਼ਰ ਰਹੀ ਹੈ। ਇਹ ਮੀਆਂ ਇਮਰਾਨ ਦੇ ਡੇਰੇ ਦੇ ਨਾਲ ਨੇ ਖੰਭੇ, ਇੱਕ ਤੇ ਉਹਨਾਂ ਦੇ ਡੇਰੇ ਦੇ ਉੱਤੇ ਵੀ ਤੇ ਦੂਸਰੇ ਵੀ ਨਾਲ ਹੀ ਨੇ। ਆਓ ਤੁਹਾਨੂੰ ਮੀਆਂ ਇਮਰਾਨ ਨਾਲ ਮਿਲਵਾਉਂਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਕਿਸ ਤਰ੍ਹਾਂ ਡਿੱਗੇ ਸਨ ਖੰਭੇ, ਔਰ ਜਦੋਂ ਦੇ ਇਹ ਡਿੱਗੇ ਨੇ ਕਿਆ ਇਹਨਾਂ ਜਾ ਕੇ ਕੰਪਲੇਂਟ ਕੀਤੀ ਗੈਪਕੋ ਆਫਿਸ ਜਿਹੜਾ ਮੁਤਲਕਾ ਸਬ ਡਿਵੀਜ਼ਨ, ਉੱਥੇ ਜਾ ਕੇ ਇਹਨਾਂ ਸ਼ਿਕਾਇਤ ਦਰਜ ਕਰਵਾਈ, ਔਰ ਅਗਰ ਕਰਵਾਈ ਤੇ ਇਹ ਇੱਕ ਖਤਰਨਾਕ ਸੂਰਤ ਹਾਲ ਹੈ। ਇਹਦੇ ਤਦਾਰਕ ਦੇ ਵਾਸਤੇ ਗੈਪਕੋ ਵਾਲਿਆਂ ਨੇ ਕੀ ਕੀਤਾ, ਆਓ ਮੀਆਂ ਇਮਰਾਨ ਤੋਂ ਪੁੱਛੀਏ। ਇਹ ਤਕਰੀਬਨ ਜੀ ਆਪਣਾ ਸਾਲ ਡੇਢ ਹੋ ਗਿਆ। ਇਹ ਜਿਹੜੇ ਖੰਭੇ ਜਿਹੜੇ ਨਾ ਵਾਲੇ ਜਿਹੜੇ ਨੇ ਇਹ ਗਿਰਦੇ ਜਾਂਦੇ ਨੇ, ਆਸਤਾ ਆਸਤਾ ਹੋਰ ਨੀਚੇ ਜਾਂਦੇ ਨੇ ਪਏ, ਥੱਲੇ ਸੇਮ ਨਾਲਾ ਗੁਜ਼ਰਦਾ ਪਿਆ। ਇਹ ਐਸਡੀਓ ਦੇ ਇਲਮ ਦੇ ਵਿੱਚ ਵੀ ਇਹ ਉਹਦੇ ਬਕਾਇਦਾ ਉਹਦੇ WhatsApp ਦੇ ਵਿੱਚ ਤਸਵੀਰਾਂ ਵੀ ਨੇ, ਉਹਨੂੰ ਮੈਂ ਆਪ ਭੇਜੀਆਂ ਨੇ। ਬਕਾਇਦਾ ਮੇਰੀ ਉਹਦੇ ਨਾਲ ਗੁਫ਼ਤਗੂ ਵੀ ਹੋਈ ਹੈ ਕਿ ਮੈਂ ਯਾਰ ਇਹ ਕੋਈ ਭਾਰੀ ਨੁਕਸਾਨ ਨਾ ਹੋ ਜੇ, ਤੇਰੀ ਮਿਹਰਬਾਨੀ, ਇਹਨਾਂ ਨੂੰ ਜਿੰਨੀ ਜਲਦੀ ਹੁੰਦਾ ਇਹਨਾਂ ਵਾਲਿਆਂ ਦਾ ਕੋਈ ਨਾ ਕੋਈ ਸੱਤੇਬਾਬ ਲਾਵੇ। ਉਹਨੇ ਇੱਧਰੋਂ ਸੁਣੀ, ਇੱਧਰੋਂ ਕਰ ਛੜੀਏ, ਫਿਲਹਾਲ ਉਹਨੇ ਕੋਈ ਆਪਣਾ ਨਾ ਕੋਈ ਇਸ਼ੂ ਨਹੀਂ ਲਿਆ। ਇਹ ਜਿੱਦਣ ਵੀ ਅੱਲਾ ਨਾ ਕਰੇ ਇਹ ਕੋਈ ਆਪਣਾ ਨੁਕਸਾਨ ਹੋਇਆ ਨਾ, ਇਹ ਮਾਲੀ ਵੀ ਨੁਕਸਾਨ ਹੋਣਾ ਤੇ ਜਾਨੀ ਵੀ ਬੜਾ ਨੁਕਸਾਨ ਹੋਣਾ, ਕਿਉਂਕਿ ਨੀਚੇ ਸੇਮ ਨਾਲਾ ਗੁਜ਼ਰਦਾ ਪਿਆ, ਕਰੰਟ ਲੱਗਣਾ, ਮਾਲ ਡੰਗਰ ਬੜਾ ਜਿਹੜਾ ਸੇਮ ਦੇ ਵਿੱਚ ਚੱਲਦਾ ਫਿਰਦਾ, ਇਹਦੇ ਵਿੱਚ ਬਹੁਤ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਇਹ ਅਗਰ ਵੇਖੋ ਜੀ ਅਗਰ ਪਾਣੀ ਦੇ ਵਿੱਚ ਕਰੰਟ ਆ ਗਈ ਤੇ ਜਿੰਨੇ ਵਿੱਚ ਡੰਗਰ ਇਸ ਵੇਲੇ ਨਹਾਉਣ ਡਏ ਨਹੀਂ ਆ, ਕੋਈ ਬੱਚੇ ਬੰਦੇ ਸਾਰੇ ਵਿੱਚ ਵੜਦੇ ਨੇ ਸੂਏ 'ਚ, ਉਹ ਤਾਂ ਫਿਰ ਸਾਰੇ ਮਰ ਸਕਦੇ ਨੇ। ਬਿਲਕੁਲ ਜੀ, ਰਾਈਟ ਹੈ ਤੁਹਾਡੀ ਗੱਲ। ਨਹੀਂ ਤੇ ਇਹ ਸਾਲ ਡੇਢ ਤੁਸੀਂ ਦੱਸਦੇ ਹੋ ਤੇ ਐਸਡੀਓ ਨੇ ਨੋਟਿਸ ਹੀ ਨਹੀਂ ਲਿਆ? ਨਾ ਕੋਈ ਐਸਡੀਓ ਨੋਟਿਸ ਨਹੀਂ ਲਿਆ। ਹਾਲਾਂਕਿ ਮੇਰੀ ਬਕਾਇਦਾ ਐਸਡੀਓ ਨਾਲ ਗੱਲ ਵੀ ਹੋਈ ਹੈ, ਮੈਂ ਉਹਨੂੰ WhatsApp ਤਸਵੀਰਾਂ ਵੀ ਭੇਜੀਆਂ ਨੇ। ਬਹਰਹਾਲ ਉਹਨੇ ਕੋਈ ਐਸਾ ਨੋਟਿਸ ਲਿਆ ਹੀ ਨਹੀਂ। ਉਹਨੇ ਆਖਿਆ ਕਿ ਖਸਮਾਂ ਦਾ ਸਿਰ ਖਾਏ, ਪਿੰਡ ਲੋਕ ਕਿਹਨੇ ਕਿਸੇ ਆਉਣਾ ਜਾਂ ਕਿਹਨੇ ਨਹੀਂ। ਉਹ ਫਿਰ ਮੈਂ ਤੁਹਾਡਾ ਤਰਲਾ ਲਿਆ ਭਾਰਾਂ ਦਾ, ਅਤੇ ਤੁਸੀਂ ਆਏ ਹੋ, ਤੁਹਾਡੀ ਮਿਹਰਬਾਨੀ, ਤੁਸੀਂ ਆਣ ਕੇ ਮੈਂ ਮੌਕਾ ਵੇਖਿਆ ਤੇ ਬਕਾਇਦਾ ਜਿਹੜੀ ਤਸਵੀਰਾਂ ਵੀਡੀਓ ਵੀ ਬਣਾਈ ਹੈ, ਤੁਹਾਡੀ ਬੜੀ ਮਿਹਰਬਾਨੀ। ਬਹਰਹਾਲ ਇਹ ਨੁਕਸਾਨ ਵਗੈਰਾ ਜ਼ਿਆਦਾ ਹੋ ਸਕਦਾ। ਮੇਰੀ ਇਲਤਜਾ ਹੈ ਇਹ ਜਿੰਨੀ ਜਲਦੀ ਹੋ ਸਕਦਾ ਨਾ ਇਹਦਾ ਹੱਲ ਕੀਤਾ ਜਾਵੇ। 20 ਵਾਰੀ ਅੱਗੇ ਸ਼ਿਕਾਇਤ ਕਰ ਚੁੱਕੇ ਹਾਂ ਇਹ ਖੰਭਿਆਂ ਦੀ। ਸਾਡੇ ਥੱਲੇ ਉੱਥੇ ਡੰਗਰ 20 ਤੋਂ 25 ਡੰਗਰ ਵੱਜੇ ਨੇ, ਠੀਕ ਹੈ। ਇਹ ਵਾਪਟ ਵਾਲੇ ਆਉਂਦੇ ਨੇ, ਚੱਕਰ ਲਾ ਕੇ ਤੇ ਚਲੇ ਜਾਂਦੇ ਨੇ। ਜੇ ਸਾਡਾ ਕੋਈ ਨੁਕਸਾਨ ਹੋਇਆ, ਮਾਲੀ ਜਾਂ ਜਾਨੀ ਨੁਕਸਾਨ ਹੋਇਆ, ਇਹਦੇ ਜ਼ਿੰਮੇਦਾਰ ਵਾਪਟ ਵਾਲੇ ਹੋਣਗੇ, ਠੀਕ ਹੈ। ਅਸੀਂ ਵਾਪਟ ਵਾਲਿਆਂ ਕੋਲੋਂ ਨੁਕਸਾਨ ਪੂਰਾ ਕਰਾਂਗੇ ਆਪਣਾ, ਨਹੀਂ ਤੇ ਇਹਨੂੰ ਜਿੰਨੀ ਜਲਦੀ ਹੋ ਸਕਦਾ ਸਹੀ ਕਰਨ। ਨਹੀਂ ਤੇ ਤੁਸੀਂ ਇਹ ਨਹੀਂ ਉਹਨਾਂ ਨੂੰ ਪੁੱਛਦੇ ਭਈ ਇਹ ਸਾਡੇ ਕੋਲੋਂ ਬਿੱਲ ਤੇ ਤੁਸੀਂ ਲੈਂਦੇ ਹੋ, ਹੁਣ ਬਿੱਲ ਤੇ ਵੇਖੋ ਨਾ ਇੰਨਾ ਵਧਾਤੇ ਨੇ ਗੈਪਕੋ ਵਾਲਿਆਂ ਕੇ, ਬਿੱਲ ਤੇ ਬੰਦਾ ਗਰੀਬ ਆਦਮੀ ਦੇ ਹੀ ਨਹੀਂ ਸਕਦਾ। ਇਸ ਕਦਰ ਮਹਿੰਗਾਈ ਕਰ ਦਿੱਤੀ ਹੈ, ਬਿੱਲ ਡਬਲ ਟ੍ਰਿਪਲ ਹੋ ਗਏ ਨੇ ਤੇ ਬਿੱਲ ਤੁਹਾਡੇ ਕੋਲੋਂ ਲੈਂਦੇ ਨੇ। ਤੇ ਜਦੋਂ ਮਹਿਕਮਾ ਆ ਕੇ ਕੋਈ ਨੁਕਸ ਪੈਂਦਾ ਗੈਪਕੋ ਦੀ ਸਪਲਾਈ ਲਾਈਨ ਹੈ ਜੇ, ਉਦੋਂ ਆ ਕੇ ਸਹੀ ਕਿਉਂ ਨਹੀਂ ਕਰਦਾ? ਇਹ ਗੱਲਾਂ ਪੁੱਛਦੇ ਹੋ ਤੁਸੀਂ? ਪੁੱਛਣਾ ਸਰ ਜੀ, ਸਾਡੀ ਲਾਈਟ ਖਰਾਬ ਹੋ ਜਾਵੇ ਨਾ, ਬਿੱਲੋਂ ਲੈ ਕੇ ਬਿੱਲ ਦੀ ਤੇ ਮਾਫੀ ਹੈ ਹੀ ਕੋਈ ਨਹੀਂ ਨਾ। ਬਿੱਲ ਅਸੀਂ ਇੱਕ ਦਿਨ ਨਾ ਤਾਰਾਂਗੇ, ਸਾਨੂੰ ਉੱਤੇ ਜੁਰਮਾਨਾ ਪਵੇਗਾ। ਲਾਈਟ ਸਾਡੀ 2 ਦਿਨ ਬੰਦ ਰਹੇ, ਟੈਨਸ਼ਨ ਕੋਈ ਨਹੀਂ, ਠੀਕ ਹੈ। ਮਹਿਕਮਾ ਆਵੇ ਨਾ ਆਵੇ ਕੋਈ ਗੱਲ ਨਹੀਂ, ਫੋਨ ਤੇ ਫੋਨ ਕਰਨੇ ਨੇ, ਫਿਰ ਮਹਿਕਮੇ ਆ ਕੇ ਲਾਈਟ ਸਹੀ ਕਰਨੀ, ਠੀਕ ਹੋ ਗਿਆ। ਸਾਡਾ ਪਿੰਡ ਆ ਗਿਆ ਟੈਲਾਂ ਤੇ, ਇੱਥੇ ਮਹਿਕਮਾ ਪਹੁੰਚਦਾ ਹੀ ਨਹੀਂ ਹੈ। ਜੇ ਆਵੇਗਾ 6 7 10 ਸਾਰੀ ਦਿਹਾੜੀ ਫੋਨ ਕਰਨੇ ਨੇ ਤੇ ਫਿਰ ਮਹਿਕਮੇ ਆਣਾ, ਫਿਰ ਆ ਕੇ ਲਾਈਟ ਸਹੀ ਕਰਨੀ ਹੈ। ਇੱਕ ਅੱਧੇ ਫੋਨ ਤੇ ਉਹ ਨਹੀਂ ਆਉਂਦੇ ਹੈ, ਠੀਕ ਹੈ। ਅਸੀਂ ਬਹੁਤ ਮਜਬੂਰ ਹਾਂ, ਇਹ ਬਹੁਤ ਨੁਕਸਾਨ ਹੈ। ਤਾਰਾਂ ਵਿੱਚ ਡਿੱਗ ਪੈਣ ਪਾਣੀ ਦੇ, ਇੱਥੇ 200 300 ਡੰਗਰ ਮੱਝਾਂ ਨਹਾਉਂਦੀਆਂ ਨੇ ਛੱਪੜ 'ਚ, ਠੀਕ ਹੈ। ਇਹ ਸਾਰਾ ਨੁਕਸਾਨ ਹੋ ਸਕਦਾ ਤਾਰਾਂ ਵਿੱਚ ਡਿੱਗਣ 'ਤੇ। ਇਹ ਫਿਰ ਗੌਰਮੈਂਟ ਜ਼ਿੰਮੇਦਾਰ ਹੋਏਗੀ ਜਾਂ ਵਾਪਟ ਵਾਲੇ ਜ਼ਿੰਮੇਦਾਰ ਹੋਣਗੇ ਜਿਹੜੇ ਨਹੀਂ ਸਹੀ ਕਰਕੇ ਜਾਂਦੇ ਪਏ। ਹਾਂਜੀ, ਅਸਾਂ ਇਹਨਾਂ ਕਿਹਾ ਭਾਈ ਉਹਦੇ ਪਹਿਲਾਂ ਚੁੱਕ ਕੇ ਜਾਂ ਪੱਲੇ ਸਹੀ ਕਰ ਦਿਓ, ਇਹਨਾਂ ਨੂੰ ਨਾਲ ਕੋਈ ਸੀਮੈਂਟ ਲਾ ਦਿਓ, ਨਾਲ ਜਾਂ ਕੋਈ ਪੱਥਰ ਲਾ ਕੇ ਸਿੱਧੇ ਕਰ ਦਿਓ। ਇਹਨੇ ਨਹੀਂ ਕੀਤੇ ਆ ਇਹਨਾਂ ਨੂੰ। ਉਹ ਪੱਲੇ ਦਰਖਤਾਂ ਨਾਲ ਅੜਿਆ, ਛਾੜ ਦੇ ਬੂਟੇ ਜਿਹੜੇ ਪੱਲੇ ਜਿਹੜਾ ਮੈਂ ਚੈੱਕ ਕਰ ਸਕਦਾ ਆ ਕੇ, ਬੂਟੇ ਤਰਾਵੇ ਚਾਰੇ ਛਾੜ ਦੀਆਂ ਤਾਰਾਂ ਨਾਲ ਲੱਗੀਆਂ, ਦਰਖਤ ਜਿਹੜੇ ਨੇ ਛਾੜ ਹੋਏ ਨੇ। ਇਹ ਕੋਈ ਨਹੀਂ ਆਉਂਦੇ ਆ। ਇੱਕ ਸਾਨੂੰ ਨੰਬਰ ਦਿੱਤਾ ਜੀ, ਇਹਨੂੰ ਜਾ ਕੇ ਡਰਾਈਵਰ ਨੂੰ ਮਿਲੋ, ਉਹ ਆ ਕੇ ਮਸ਼ੀਨ ਲਿਆ ਕੇ ਸਿੱਧੇ ਕਰ ਦੇਗਾ। ਇਹ 6 ਮਹੀਨਿਆਂ ਦੀ ਗੱਲ, ਕੋਈ ਡਰਾਈਵਰ ਨਹੀਂ ਆਇਆ ਗਾ, ਨਾ ਉਹ ਮਸ਼ੀਨ ਆਈ ਹੈ, ਨਾ ਖੰਭੇ ਸਿੱਧੇ ਕੀਤੇ ਨੇ, ਨਾ ਉਂਝ ਪਏ। ਇੱਥੇ ਕੋਈ ਅੱਜ ਤੱਕ ਕੋਈ ਮਾਲ ਡੰਗਰ ਕੋਈ ਨੁਕਸਾਨਿਆ ਤਾਂ ਨਹੀਂ ਗਿਆ? ਨੁਕਸਾਨੇ 'ਚ 2 ਬੱਕਰੀਆਂ ਮਰ ਗਈਆਂ ਉਹਨਾਂ ਦੀਆਂ, ਗੁਆਂਢੀਆਂ ਸਾਡਿਆਂ ਦੀਆਂ। ਖਾਇਆ ਨੇ 2 ਬੱਕਰੀਆਂ ਮਰ ਗਈਆਂ।
ਉਹ ਬਾਬਾ ਬਡੇਲਾ ਇੱਥੇ ਜਿਹੜੀਆਂ ਬੱਕਰੀਆਂ ਮਰੀਆਂ ਨੇ ਤੁਸੀਂ ਜਾ ਕੇ ਉੱਥੇ ਕੰਪਲੇਂਟ ਨਹੀਂ ਕੀਤੀ? ਕੀਤੀ ਮੇਰੇ ਕੋਲ ਨਹੀਂ ਆਉਂਦੀ, ਕੋਈ ਨਹੀਂ ਉਹ ਨਹੀਂ ਆਉਂਦੇ ਆ। ਭਾਈ ਆ ਸਾਡੇ ਜਿਹੜੇ ਖੰਭੇ ਨੇ ਨਾ ਸਾਲ ਕੁ ਚਲਾ ਜਿਹੜੇ ਡਿੱਗੇ, ਤੇ ਜਦੋਂ ਕਿਤੇ ਮੀਂਹ ਕਣੀ ਆਉਂਦੀ ਏ ਅਸੀਂ ਬਾਹਰ ਨਿਕਲ ਕੇ ਵੇਖਦੇ ਕਿ ਸਾਡੇ ਹੱਥ ਨਹੀਂ ਡਿੱਗਣ ਲੱਗਾ। ਸਾਡੇ ਬੱਚੇ ਸਵੇਰ ਨੂੰ ਲੰਘਦੇ ਨੇ ਸਕੂਲ ਜਾਣ ਲੱਗਿਆ ਤੇ ਅਸੀਂ ਫੜ ਕੇ ਉਹਨਾਂ ਨੂੰ ਸਾਈਡ ਤੋਂ ਕਰਕੇ ਕੱਢ ਕੇ ਨੇ ਸਕੂਲ ਜਾ ਛੱਡ ਕੇ ਆਉਂਦੇ ਆ। ਤੇ ਇਹ ਮਿਹਰਬਾਨੀ ਕਰੋ ਯਾਰ, ਇਹਨਾਂ ਨੇ ਖੰਭੇ ਸਿੱਧੇ ਕਰੋ। ਇਹ ਕਦੋਂ ਦੇ ਡਿੱਗੇ? ਸਾਲ ਕੁ ਹੋ ਗਿਆ। ਅਸੀਂ ਇੱਕ ਵਾਰ ਰੌਲਾ ਪਾਇਆ ਸੀ, ਇੱਕ ਵਾਰ ਆਏ ਨੇ ਮਾੜੇ ਮੋਟੇ ਐ ਸਿੱਧੇ ਪਤਲੇ ਕਰਕੇ ਫਿਰ ਉਂਝ ਚੱਲ ਗਏ। ਸ਼ਾਰਟ ਸ਼ੂਟ ਦਾ ਖਤਰਾ ਤਾਂ ਹੈ ਜੀ ਬੜਾ ਜਿਹਾ, ਜੋ ਤਾਰ ਟੁੱਟੀ ਉਦੋਂ ਹੀ ਬੜੀ ਮੁਸ਼ਕਲ ਬਚੇ ਅਸੀਂ। ਤੇ ਮਿਹਰਬਾਨੀ ਕਰੋ ਯਾਰ, ਸਹੀ ਕਰੋ। ਲੋ ਜੀ ਸਾਹਿਬੋ, ਤੁਸਾਂ ਪਿੰਡ ਲੰਡੇ ਸ਼ਰੀਫ ਦੇ ਇਹਨਾਂ ਦੋਸਤਾਂ ਮੁਅੱਜ਼ਜ਼ੀਨ ਦੀਆਂ ਗੱਲਾਂ ਬਾਤਾਂ ਸੁਣੀਆਂ। ਇਹਨਾਂ ਸਾਰਿਆਂ ਦੱਸਿਆ ਵੀ 1.5 ਸਾਲ ਹੋ ਗਿਆ ਇਹ 3 ਖੰਭੇ ਜਿਹੜੇ ਨੇ ਇਹਨਾਂ ਦੇ ਪਿੰਡ ਦੇ ਵਿੱਚੋਂ ਲੰਘਣ ਵਾਲੇ ਸੂਏ ਦੇ ਉੱਤੇ ਇਹ ਡਿੱਗ ਪਏ ਨੇ ਹਨੇਰੀ ਦੇ ਨਾਲ, ਔਰ ਸਾਲ 1.5 ਸਾਲ ਦੀ ਇਹਨਾਂ ਦੇ ਵਿੱਚੋਂ ਤਾਰਾਂ ਦੇ ਵਿੱਚੋਂ ਬਿਜਲੀ ਵੀ ਪਈ ਲੰਘਦੀ ਹੈ। ਪਿਆਰਿਓ, ਕਿਆ ਗੈਪਕੋ ਵਾਲਿਆਂ ਦਾ ਸਿਰਫ ਇਹ ਹੀ ਫਰਜ਼ ਹੈ ਕਿ ਬਿਜਲੀ ਸਪਲਾਈ ਕਰਨੀ ਔਰ ਉਹਦਾ ਬਿੱਲ ਲੈਣਾ? ਇਹ ਬਿੱਲ ਲੈਣ ਤੇ ਬਿਲਾ ਤਾਤਲ ਤੇ ਬਿਲਾ ਤਾਖੀਰ ਹਰ ਮਹੀਨੇ ਬਲਕਿ ਅਗਦੋਂ ਹੀ ਆ ਕੇ ਲੋਕਾਂ ਦੇ ਬੂਹਿਆਂ ਦੇ ਵਿੱਚ ਬਿੱਲ ਸੁੱਟ ਜਾਂਦੇ ਨੇ। ਤੇ ਜਦੋਂ ਗੈਪਕੋ ਦੇ ਹਵਾਲੇ ਦੇ ਨਾਲ ਕਿਸੇ ਨੂੰ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਉਹ ਜਾ ਕੇ ਕਿਹੜਾ ਬੂਹਾ ਖੜਕਾਏ? ਇਹ ਵੀ ਸਾਨੂੰ ਸਾਰਫੀਨ ਨੂੰ ਦੱਸ ਦੇਣਾ ਚਾਹੀਦਾ। ਗੈਪਕੋ ਦੇ ਚੀਫ ਐਗਜ਼ੈਕਟਿਵ ਆਫੀਸਰ ਨੂੰ ਇਹ ਚਾਹੀਦਾ ਹੈ ਇਸ ਇਲਾਕੇ ਦੇ ਨੌਸ਼ਹਿਰਾ ਵਿਰਕਾਂ ਦੇ ਐਕਸੀਅਨ ਨੂੰ, ਇਹ ਜਿਹੜਾ ਇਲਾਕਾ ਹੈ ਤਤਲੇ ਵਾਲੀ, ਇੱਥੋਂ ਦੇ ਸਬ ਡਿਵੀਜ਼ਨ ਦੇ SDO ਨੂੰ ਆ ਕੇ ਇਸ ਪਿੰਡ ਵਾਲਿਆਂ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਅਸੀਂ ਸਿਰਫ ਬਿੱਲ ਲੈਣ ਵਾਲੇ ਹਾਂ, ਅਸੀਂ ਤੁਹਾਡੇ ਮਸਾਇਲ ਹੱਲ ਕਰਨ ਵਾਲੇ ਨਹੀਂ। ਮਸਾਇਲ ਹੱਲ ਕਰਾਣੇ ਜੇ ਆਪਣੀਆਂ ਮੁਸ਼ਕਲਾਤ ਜਿਹੜੀਆਂ ਨੇ ਉਹਨਾਂ ਦਾ ਹੱਲ ਚਾਹੁੰਦੇ ਹੋ ਤੇ ਫਿਰ ਜਾ ਕੇ ਫਲਾਣਾ ਬੂਆ ਖੜਕਾਓ, ਕੋਈ ਵਜ਼ੀਰ ਆਲਾ ਅੱਗੇ ਦਰਖਾਸਤ ਦਿਓ ਜਾਂ ਵਜ਼ੀਰ ਆਜ਼ਮ ਨੂੰ ਦੱਸੋ। ਕਿਸ ਕਦਰ ਸਿਤਮ ਜ਼ਰੀਫੀ ਹੈ ਕਿ ਬਿੱਲ ਲੈਣ ਦੇ ਵਾਸਤੇ ਗੈਪਕੋ ਅੱਗੇ ਤੇ ਜੇ 1.5 ਸਾਲ ਦੇ ਖੰਭੇ ਡਿੱਗ ਪੈਣ ਤੇ ਉਹਨਾਂ ਨੂੰ ਆ ਕੇ ਸਹੀ ਨਾ ਕਰਨਾ, ਹਾਲਾਂਕਿ ਕਿਸੇ ਵੇਲੇ ਵੀ ਖੌਫਨਾਕ ਕਿਸਮ ਦਾ ਕੋਈ ਹਾਦਸਾ ਰੂਨਮਾ ਹੋ ਸਕਦਾ ਹੈ। ਅਹਿਲੇ ਦਿਨ ਨੇ ਦੱਸਿਆ ਕਿ ਇਸ ਰਾਜਬਾਹ ਦੇ ਵਿੱਚ, ਇਸ ਸੂਏ ਦੇ ਵਿੱਚ ਸੈਂਕੜੇ ਜਾਨਵਰ ਦਿਹਾੜੀ 'ਚ ਨਹਾਉਂਦੇ ਨੇ। ਪੂਰੇ ਪਿੰਡ ਦੇ ਜਾਨਵਰ ਇੱਥੇ ਲਿਆ ਕੇ ਪਿੰਡ ਦੇ ਲੋਕ ਬਿਠਾਉਂਦੇ ਨੇ ਆਪਣੇ ਜਾਨਵਰਾਂ ਨੂੰ ਨਹਿਲਾਉਣ ਦੇ ਵਾਸਤੇ। ਇਸ ਤੋਂ ਇਲਾਵਾ ਵੀ ਜਿਹੜੇ ਖੰਭੇ ਡਿੱਗੇ ਨੇ ਉਹ ਜਾ ਕੇ ਲੋਕਾਂ ਦੀਆਂ ਡੇਰਿਆਂ ਦੀਆਂ ਕੰਧਾਂ ਨੂੰ ਲੱਗੇ ਨੇ। ਜਿਹੜੇ ਖੰਭੇ ਡਿੱਗੇ ਨੇ ਉਹਨਾਂ 'ਚੋਂ ਇੱਕ ਖੰਭਾ ਇੱਕ ਦਰਖਤ ਨੂੰ ਲੱਗਾ ਹੈ। ਸਾਉਣ ਭਾਦਰੋਂ ਦਾ ਮੌਸਮ ਹੈ, ਬਾਰਿਸ਼ਾਂ ਹੁੰਦੀਆਂ ਹੋਣ, ਅਰਥ ਹੋ ਜਾਵੇ, ਜ਼ਮੀਨ 'ਚ ਬਿਜਲੀ ਆ ਜਾਵੇ, ਪਾਣੀ 'ਚ ਬਿਜਲੀ ਆ ਜਾਵੇ, ਡੰਗਰ ਮਰ ਜਾਣ, ਬੰਦੇ ਮਰ ਜਾਣ, ਲੇਕਿਨ ਗੈਪਕੋ ਨੂੰ ਇਹਦੇ ਨਾਲ ਕੀ? ਪਿਆਰਿਓ, ਸਾਡਾ ਕੰਮ ਸੀ ਆਵਾਮ ਦੇ, ਆਪਣੇ ਵੀਰਾਂ ਦੇ, ਇਸ ਪਿੰਡ ਦੇ ਲੋਕਾਂ ਦੇ ਮਸਲੇ ਨੂੰ ਹਾਈਲਾਈਟ ਕਰਨਾ। ਉਹ ਅਸਾਂ ਕਰ ਦਿੱਤਾ ਹੈ, ਤੁਹਾਡੇ ਤਾਈਂ ਵੀ ਪਹੁੰਚਾ ਦਿੱਤਾ ਹੈ ਤੇ ਹੁਕਮਰਾਨਾਂ ਵੀ ਯਕੀਨਨ ਸਾਡੀ ਆਵਾਜ਼ ਸੁਣ ਲਈ ਹੋਣੀ। ਅੱਲਾਹ ਪਾਕ ਸੱਚਾ ਸਾਹਿਬ ਹੁਣ ਉਹਨਾਂ ਨੂੰ ਇਹ ਤੌਫੀਕ ਦੇਵੇ ਕਿ ਉਹ ਇਸ ਪਿੰਡ ਆ ਕੇ ਇਹਨਾਂ ਲੋਕਾਂ ਦਾ ਇਹ ਅਹਿਮ ਮਸਲਾ, ਬਲਕਿ ਅਹਿਮ ਤਰੀਨ ਮਸਲਾ ਪਹਿਲੀ ਫੁਰਸਤ ਦੇ ਵਿੱਚ ਸੋਲਵ ਕਰਨ ਔਰ ਇਹਦਾ ਹੱਲ ਕਰਕੇ ਦੇਣ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ ਰੌਣਕ ਹੋ ਜਾਉ ਛੱਟ